ਮਾਂ ਜੀ ਨਾਂ ਕੀ ਤੁਹਾਡਾ? ਦੀਪ ਕੌਰ। ਦੀਪ ਕੌਰ। ਤੇ ਫਾਦਰ ਸਾਹਿਬ ਦਾ? ਅਮਰ ਸਿੰਘ। ਅਮਰ ਸਿੰਘ। ਚਲੋ ਬੜੀ ਦੇਰ ਬਾਅਦ, ਫਿਰ ਇਹਦਾ ਮਤਲਬ ਵੀ 77 ਸਾਲ ਬਾਅਦ ਜਾਣਾ ਦੁਬਾਰਾ ਪਿੰਡ। 77 ਸਾਲ ਬਾਅਦ। ਹਾਂ। ਦਿਲ ਅਜ਼ੀਜ਼ ਜਨਾਬੇ ਜੋਈਆ ਸਾਹਿਬ। ਜੋਈਆ ਸਾਹਿਬ ਵੈਲਕਮ ਤੁਹਾਨੂੰ ਜਨਾਬ। ਸਰ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਮੁਹੱਬਤ ਤੁਹਾਡੀ। ਜਿੱਡਾ ਸੋਹਣਾ ਆਪ ਤੂੰ, ਓਡੀ ਸੋਹਣੀ ਤੁਸੀਂ, ਓਡਾ ਸੋਹਣਾ ਤੁਸੀਂ ਰੰਗ ਲਾਇਆ ਮੁੱਛਾਂ ਦਾੜੀ ਨੂੰ। ਯਾਰ ਇਹ ਦੱਸਣਾ ਜ਼ਰੂਰੀ ਹੈ। ਪੈਰੀ ਪੈਣਾ ਗੰਜਾ ਬੜਾ ਮਿੱਠਾ ਜ਼ਿਆਦਾ ਨਾ ਲਓ ਵੀ ਬੰਦਾ ਪੱਗ ਬਣਾ ਕੇ ਮੈਂ ਲੈਣ ਦਾ। ਮੈਂ ਕਿਹਾ ਪੱਗ ਤੋਂ ਬਗੈਰ ਪਛਾਣਨਾ ਨਹੀਂਗਾ ਲੋਕਾਂ ਨੇ। ਜੋਈਆ ਸਾਹਿਬ ਕੁਛ ਫਰਮਾ ਰਹੇ ਨੇ। ਇਹ ਕੀ ਹੈ? ਇਹਨਾਂ ਮੈਂ ਬਾਅਦ ਮੈਂ ਕਿਹਾ ਮੇਰੀ ਉਂਗਲਾਂ ਝਲੇ ਵੀ ਗੋਇਆ ਫਸਿਆ, ਪੁੱਛਣ ਜੋਗਾ ਟਾਈਮ ਨਹੀਂ ਮਿਲਿਆ। ਡਾਲਰਾਂ ਦਾ ਪੰਜਾਂ ਵਾਲੇ। ਅਸਲਾਮ ਵਾਲੇਕੁਮ ਸਾਰੇ ਦੋਸਤਾਂ ਨੂੰ, ਮੈਂ ਨਾਸਰ ਢਿੱਲੋਂ। ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਅੱਜ ਦਾ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਰੂਬਰੂ। ਮੈਂ ਇਸ ਵੇਲੇ ਲਾਹੌਰ। ਅੱਜ ਦਾ ਦਿਨ, ਅੱਜ ਦੇ ਵਲੌਗ ਦੇ ਵਿੱਚ ਕਾਫੀ ਕੁਝ ਤੁਹਾਨੂੰ ਦੇਖਣ ਨੂੰ ਮਿਲੂਗਾ। ਕਾਫੀ ਸਾਰੇ ਦੋਸਤ ਆਏ, ਉਹਨਾਂ ਨੂੰ ਪਹਿਲਾਂ ਬਾਰਡਰ ਤੋਂ ਲੈ ਕੇ ਆਇਆ ਮੈਂ, ਤੇ ਫਿਰ ਏਅਰਪੋਰਟ ਤੋਂ ਵੀ ਲੈਣ ਜਾਣਾ। ਫਿਰ ਰਾਤ ਨੂੰ ਮਸੀਕੀ ਦਾ ਪ੍ਰੋਗਰਾਮ ਹੈ, ਡਿਨਰ ਹੈ, ਉੱਥੇ ਵੀ ਚੱਲਣਾ। ਅੱਜ ਦਾ ਸਾਰਾ ਦਿਨ ਇਸ ਤਰ੍ਹਾਂ ਹੈਗਾ। ਵਧੀਆ ਗਿਆ ਕੋਈ ਰੰਗ ਬਦਲ ਲਿਆ। ਚਲੋ ਜੀ, ਕੋਈ ਫਿਰ ਤੁਹਾਨੂੰ ਪਾਕਿਸਤਾਨ ਵੈਲਕਮ ਆ ਜੀ ਹੋਈ। ਆਏ ਨੇ ਜੀ 77 ਸਾਲ ਬਾਅਦ ਪਾਕਿਸਤਾਨ ਆਪਣਾ ਪਿੰਡ ਵੇਖਣ ਵਾਸਤੇ, ਪਾਕਿਸਤਾਨ ਵੇਖਣ ਵਾਸਤੇ। ਫੋਟੋ ਬਣਾ ਲਓ। ਮਾਂ ਜੀ ਨਾਂ ਕੀ ਤੁਹਾਡਾ? ਦੀਪ ਕੌਰ। ਦੀਪ ਕੌਰ। ਤੇ ਫਾਦਰ ਸਾਹਿਬ ਦਾ? ਅਮਰ ਸਿੰਘ। ਅਮਰ ਸਿੰਘ। ਤੇ ਪਾਕਿਸਤਾਨੀ ਸੀ ਤੁਹਾਡਾ ਜਨਮ? ਹਾਂਜੀ, ਜਨਮ ਇੱਥੇ ਦਾ, ਪਾਕਿਸਤਾਨ ਦਾ। ਕਿੱਥੇ ਦਾ? ਝੁੱਗੀਆਂ ਖਸਰੀਆਂ। ਝੁੱਗੀਆਂ ਖਸਰੀਆਂ। ਹਾਂਜੀ ਤੇ ਫਿਰ ਜਾਣਾ ਹੁਣ ਪਿੰਡ ਨਾ? ਹਾਂਜੀ, ਪਿੰਡ ਵੇਖਣ। ਪਿੰਡ ਵੇਖਣ ਜਾਣਾ। ਹਾਂਜੀ। ਚਲੋ ਬੜੀ ਦੇਰ ਬਾਅਦ, ਫਿਰ ਇਹਦਾ ਮਤਲਬ ਵੀ 77 ਸਾਲ ਬਾਅਦ ਜਾਣਾ ਦੁਬਾਰਾ ਪਿੰਡ। 77 ਸਾਲ ਬਾਅਦ। ਹਾਂ। ਤੇ ਇਹ ਕੀ ਹੈ ਭਾਈ ਸਾਹਿਬ? ਇਹ ਮੇਰੇ ਮੰਮੀ ਨੇ, ਇਹਨਾਂ ਦੇ ਫਾਦਰ ਸਾਹਿਬ ਸ਼ਹੀਦ ਅਮਰ ਸਿੰਘ ਸੈਕੰਡ ਵਰਲਡ ਵਾਰ ਚ ਸ਼ਹੀਦ ਹੋ ਗਏ ਸੀ, ਤੇ ਪਾਕਿਸਤਾਨ ਚ ਇਹਨਾਂ ਦੀ ਜਿਹੜੀ ਇਹਨਾਂ ਨੂੰ ਸੈਲਰੀ ਮਿਲਦੀ ਸੀ ਪਹਿਲਾਂ। ਉਹ ਪਾਕਿਸਤਾਨ ਲਿਖਿਆ ਉੱਤੇ। ਹਾਂਜੀ, ਤੇ ਫਿਰ ਉਸ ਤੋਂ ਬਾਅਦ ਆ ਦੇਖੋ, ਪਹਿਲੇ ਇੱਥੇ ਇੱਧਰ ਆ ਸਾਰੀ ਇਹਨਾਂ ਦੇ ਜੋ ਅੱਛਾ ਪੈਨਸ਼ਨ ਬੁੱਕ। ਹਾਂਜੀ, ਪੈਨਸ਼ਨ ਬੁੱਕ 44 ਚ ਪਹਿਲੇ 44 45 ਚ, ਫਿਰ 47 ਚ ਉੱਥੇ ਜਾ ਕੇ ਲੱਗ ਗਈ ਜਦੋਂ ਇੰਡੀਆ ਪਾਕਿਸਤਾਨ ਦੀ ਵੰਡ ਹੋਈ। ਠੀਕ ਹੈ। ਤੇ ਤੁਹਾਡਾ ਤੁਸੀਂ ਦੱਸਿਆ ਕਿਹੜਾ ਪਿੰਡ ਆ? ਤੇ ਮੇਰੇ ਦਾਦਕਿਆਂ ਦਾ ਜੀ ਸ਼ਾਹਪੁਰ ਕਾਂਜਰਾ, ਲਾਹੌਰ ਜੀ ਪੈਂਦਾ ਜੀ। ਲਾਗੇ ਆ ਲਾਹੌਰ ਦੇ? ਹਾਂਜੀ, ਉੱਥੇ ਲਾਗੇ ਪੀਰਾਂ ਦੀ ਜਗ੍ਹਾ ਕਹਿੰਦੇ, ਵਿੱਚ ਨਾਲ ਪਿੱਪਲ ਹੈਗਾ ਪੁਰਾਣਾ, ਤੇ ਅਸੀਂ ਜਾਵਾਂਗੇ ਉੱਥੇ ਵੀ। ਚਲੋ ਉੱਥੇ ਵੀ ਚੱਲਦੇ ਆ। ਆਓ ਪਹਿਲਾਂ ਹੁਣ ਅੰਦਰ ਚੱਲੀਏ, ਮੁੰਡਾ ਰੋਣ ਲੱਗ ਪਿਆ। ਹਾਂਜੀ ਠੀਕ ਹੈ। ਲਓ ਵੀ ਇਹਨਾਂ ਮਹਿਮਾਨਾਂ ਨੂੰ ਛੱਡ ਕੇ ਹੋਟਲ, ਤੇ ਮੈਂ ਹੁਣ ਜਾਂਦਾ ਪਿਆ ਇੱਕ ਹੋਰ ਪਾਸੇ। ਜਾਣਾ ਤੇ ਬਾਰਡਰ ਸੀ, ਲੇਕਿਨ ਬਾਰਡਰ ਲੇਟ ਹੋਣ ਦੀ ਵਜ੍ਹਾ ਨਾਲ ਉਹ ਆ ਗਏ ਆ, ਤੇ ਉਹ ਵੀ ਹੁਣ ਇੰਡੀਗੋ ਹੋਟਲ ਪਹੁੰਚ ਗਏ ਆ। ਅਸ਼ੋਕ ਭਾਰਾ ਸਾਹਿਬ, ਹੋਰ ਬਾਕੀ ਦੋਸਤ ਜਿਹੜੇ ਬਾਹਰੋਂ ਆਏ ਨੇ, ਤੇ ਉਹਨਾਂ ਦੇ ਹੋਟਲ ਜਾ ਰਹੇ ਹਨ। ਉਹਨਾਂ ਨੂੰ ਮਿਲਦੇ ਗਿਲਦੇ ਆ, ਗੱਪਾਂ ਸ਼ੱਪਾਂ ਲਾਉਂਦੇ ਆ। ਸ਼ਾਮੀ ਇੱਕ ਗੈਟ ਟੂਗੇਦਰ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ, ਸਾਰਿਆਂ ਹੀ ਉੱਥੇ ਇਕੱਠੇ ਹੋਣਾ। ਉੱਥੇ ਇਕੱਠੇ ਹੋਵਾਂਗੇ, ਸਮੀ ਦੇ ਗੀਤ, ਸਰੋਏ ਦੀਆਂ ਗੱਲਾਂ,
ਵਕਾਰ ਦੀਆਂ ਗੱਲਾਂ, ਹਜਰਾ ਸਾਹਿਬ ਹੋਣਗੇ, ਸਾਰਿਆਂ ਦੀਆਂ ਗੱਲਾਂ ਬਾਤਾਂ, ਕਵਾਲੀ, ਸਿੰਗਿੰਗ ਨਾਈਟ, ਸਾਰਾ ਕੁਝ ਅੱਜ ਚੱਲਦਾ ਅੱਜ ਦੇ ਪ੍ਰੋਗਰਾਮ। ਸਾਰੇ ਅਮਰੀਕਾ ਵਾਲੇ, ਕੈਨੇਡਾ ਵਾਲੇ ਸਾਰੇ ਇਕੱਠੇ ਕਰ ਦੇਣੇ ਇੱਕੋ ਥਾਂ। ਲੋ ਵੀ ਚਾਹ ਦੇ ਟੇਬਲ ਤੇ ਬਹਿ ਗਏ, ਦੁਪਹਿਰ ਹੋ ਗਈ ਹੈ, ਲੰਚ ਆਪਾਂ ਕੀਤਾ ਕੋਈ ਨਹੀਂ, ਮੈਂ ਚਾਹ ਪਰੌਣੇ ਦੇ ਨਾਲ ਪੀ ਲਈ ਹੈ। ਤੇ ਇੱਧਰ ਸਾਡੇ ਜਿਹਨਾਂ ਨੂੰ ਸਾਰੇ ਜਾਣਦੇ ਆ, ਸ਼ੌਕ ਭੌਰਾ ਸਾਹਿਬ, ਤੇ ਇੱਧਰ ਵੱਟੂ ਸਾਹਿਬ ਤੇ ਬੈਠੇ ਹੀ ਹੈ, ਇੱਧਰ ਤਾਰਕ ਜਤਾਲਾ ਸਾਹਿਬ। ਤੇ ਭਾਈ ਸਾਹਿਬ ਕੀ ਨਾਮ ਪੂਰਾ? ਮਨਜੀਤ ਸਿੰਘ, ਉਹ ਫੈਸਲ ਦੇ ਮੁੰਡਾ ਆਪਣਾ। ਤੇ ਭੌਰਾ ਸਾਹਿਬ ਸਾਰੇ ਜਿਹੜੇ ਸਾਡੇ ਬਾਹਰੋਂ ਡੈਲੀਗੇਟਸ ਫੋਰਨਰ ਆ ਰਹੇ ਨੇ, ਉਹਨਾਂ ਨੂੰ ਉਹਨਾਂ ਦੇ ਸਮਝੋ ਉਸਤਾਦ ਨੇ। ਮੁਨੀ ਬੋਲੇ ਮੁਨੀ। ਕਿਸ ਤਰ੍ਹਾਂ ਦੀਆਂ ਤਿਆਰੀਆਂ ਲੈ ਕੇ ਆਏ ਜੀ? ਕੌਣ ਕੌਣ ਦੋਸਤ ਆਇਆ ਸਰ, ਅੱਜ ਦੱਸ ਦਿਓ। ਦੇਖੋ ਨਾ, ਇੱਕ ਬੰਦਾ ਨਹੀਂ ਕਿ ਇੱਕ ਦਿਲ ਦੀਆਂ ਭਾਵਨਾ ਨੂੰ ਐਕਸਪ੍ਰੈਸ ਨਹੀਂ ਕਈ ਵਾਰੀ ਕੀਤਾ ਜਾ ਸਕਦਾ ਹੁੰਦਾ, ਇਹ ਬੰਦੇ ਦੀ ਜ਼ਿੰਦਗੀ 'ਚ ਪ੍ਰੀਖਿਆ ਹੈ। ਮਤਲਬ ਸਾਨੂੰ ਇੱਦਾਂ ਹੁੰਦਾ ਵੀ 365 ਦਿਨ ਸਾਲ 'ਚ ਨਹੀਂ ਹੋਣੇ ਚਾਹੀਦੇ, ਘੱਟ ਹੁੰਦੇ ਜਦੋਂ ਪਾਕਿਸਤਾਨ ਦਾ ਹੈ ਨਾ, ਕਹੀਂ 11 ਕੁ ਮਹੀਨੇ ਬਾਅਦ ਆ ਗਿਆ। ਤੇ ਇਹ ਮਤਲਬ ਤੀਜੀ ਵਾਰੀ ਮੈਂ ਆਇਆ ਤੇ ਇਹ ਮੁਹੱਬਤ ਜਿਹੜੀ ਹੈ ਨਾ ਇੰਨੀ ਵੱਡੀ ਹੋ ਗਈ ਆ ਵੀ ਜਿਹੜੇ ਮੇਰੇ ਨਾਲ ਵੀ ਆਏ ਨੇ ਉਹਨਾਂ ਨੂੰ ਵੀ ਮੇਰੇ ਨਾਲ ਜ਼ਿਆਦਾ ਚਾਅ ਹੈ। ਠੀਕ ਹੈ, ਜਿਹੜੀ ਇੱਕ ਮੈਂ ਨਸਰ ਜੀ ਤੁਹਾਨੂੰ ਦੱਸਦਾ ਵੀ ਜਿਹੜੀ ਇਹ ਕਾਨਫਰੰਸ ਹੈ, ਬਹੁਤ ਸਾਰੀਆਂ 20 ਤੋਂ ਵੱਧ ਕਾਨਫਰੰਸਾਂ ਵਿਸ਼ਵ ਦੀਆਂ ਅਟੈਂਡ ਕੀਤੀਆਂ, ਪੰਜਾਬੀ ਜ਼ੁਬਾਨਾਂ ਤਾਲੁਕ ਜਿਹੜੀਆਂ ਸੀਗੀਆਂ ਤਾਲੁਕਾਤ ਸੀ ਇਹਨਾਂ ਦਾ। ਪਰ ਇਹ ਕਾਨਫਰੰਸ ਪਿਛਲੇ 2 ਸਾਲਾਂ 'ਚ ਮੈਂ, ਤੁਸੀਂ ਵੀ ਬਾਹਰ ਜਾਂਦੇ ਹੋ, ਇਸ ਕਾਨਫਰੰਸ ਨੇ 2 ਸਾਲਾਂ 'ਚ ਜਿੰਨੀ ਮਤਲਬ ਆਪਣੀ ਥਾਂ ਬਣਾਈ ਆ, ਉਹ ਸ਼ਾਇਦ ਇੰਨਾ ਬਹੁਤ ਔਖਾ। ਇੱਕ ਹੋਰ ਗੱਲ ਕਿ ਸੰਸਥਾਵਾਂ ਬਹੁਤ ਸਾਰੀਆਂ ਕੋਸ਼ਿਸ਼ ਕਰੀਆਂ ਸੀ ਪੰਜਾਬ 'ਚ ਪੰਜਾਬੀ ਲਾਗੂ ਹੋਵੇ, ਸਕੂਲਾਂ ਕਾਲਜਾਂ 'ਚ ਲੱਗੇ, ਪਰ ਇਹ ਪਿਛਲੀ ਕਾਨਫਰੰਸ ਨਾਲ ਇਹ ਗੱਲ ਜੁੜ ਗਈ ਵੀ ਛੇਤੀ ਹੋ ਗਿਆ। ਸੋ ਇਹ ਵੀ ਕ੍ਰੈਡੀਬਿਲਿਟੀ ਜਿਹੜੀ ਆ ਤੁਹਾਡੀ ਸਾਰਿਆਂ ਦੀ ਤੇ ਸਾਡੀ ਸਾਰਿਆਂ ਦੀ ਕਹੋ, ਤੁਸੀਂ ਸੋ ਇਸ ਕਰਕੇ ਇਹ ਬੜਾ ਕਿਹੜੇ ਉਹਨਾਂ ਦਾ ਇੱਕ ਸਵਾਲ ਦੇ ਨਾਲ ਇਹ ਵੀ ਐਡ ਕਰ ਲਓ ਕਿ ਕਿਹੜੇ ਮਿੱਤਰ ਜਿਹੜੇ ਅੱਜ ਆਏ ਨੇ ਤੁਹਾਡੇ ਨਾਲ, ਅੱਗੇ ਕਿਹੜੇ ਆ ਰਹੇ ਨੇ, ਹੋਰ ਕਿੰਨੇ ਆ ਰਹੇ? ਅੱਜ ਮੇਰੇ ਕੋਲ ਮੈਕਸਿਮਮ ਅਸੀਂ ਯੂਕੇ ਤੋਂ ਸਾਰੇ 13 ਜਣੇ, ਅਸੀਂ 12 ਜਣੇ ਯੂਕੇ ਤੋਂ ਆਏ ਆ, ਤੇ ਸੌਰੀ USA ਤੋਂ, ਤੇ 2 ਜਣੇ ਇੰਡੀਆ ਤੋਂ ਆਏ ਨੇ, ਇੱਕ ਨਿਊਜ਼ੀਲੈਂਡ ਤੋਂ। ਬਸਿਆਲਾ ਸਾਹਿਬ ਹਰਜਿੰਦਰ ਸਿੰਘ ਬਸਿਆਲਾ ਜੀ ਆ ਗਏ ਨੇ, ਆਕਲੈਂਡ ਨਿਊਜ਼ੀਲੈਂਡ ਤੋਂ। ਬਸਿਆਲਾ ਸਾਹਿਬ ਵੀ ਆ ਗਏ। ਹਰਜਿੰਦਰ ਜੀ ਕੀ ਹਾਲ ਚਾਲ ਹੈ? ਹੋਰ ਠੀਕ ਠਾਕ, ਵਧੀਆ, ਵੈਲਕਮ ਜਨਾਬ। ਜਿਮ ਕਰਨ ਢਵਾਈ ਜਾਂਦੇ ਤੇ ਮਨਜੀਤ ਸਿੰਘ, ਹਰਜਿੰਦਰ ਕੌਰ, ਹਾਂਜੀ, ਕਸ਼ਮੀਰ ਕੌਰ, ਮਨਜੀਤ ਕੌਰ ਗਿੱਲ, ਮਨਜੀਤ ਕੌਰ ਇੱਕ ਹੋਰ ਨੇ। ਇਹ ਇੱਕ ਮੁੰਡੇ ਦਾ ਨਾਮ ਸਤੀ ਪਾਵਲਾ, ਉਹ ਮੈਂ ਹੁਣ ਵੀ ਪਹਿਲਾਂ ਵੀ ਗੱਲ ਕਰਦਾ ਸੀ, ਉਹਦਾ ਛੋਟਾ ਭਰਾ ਆ ਜਿਹਦਾ ਗੀਤ ਬਹੁਤ ਚੱਲਿਆ, ਅਰਜਨ ਵੈਲੀ ਨੇ ਪੈਰ ਜੋੜ ਕੇ ਗਲਾਸੀ ਮਾਰੀ। ਤੇ ਦੋਵੇਂ ਭਰਾ ਬਹੁਤ ਵਧੀਆ ਗਾਉਂਦੇ ਨੇ, ਕਿਸੇ ਤੁਹਾਨੂੰ ਰੰਗ ਦਿਖਾਉਣੇ ਆ। ਉਹ ਚੇਤੇ ਤੌਰ ਤੇ ਉਹਨਾਂ ਦੀ ਮੈਸੇਜ ਰਾਜਵੰਤ ਕੌਰ ਆਏ ਨੇ, ਜਸਪਾਲ ਸਿੰਘ ਜੀ ਨਿਊਯਾਰਕ ਤੋਂ ਆਏ ਨੇ, ਕਾਫੀ ਜਿਹੜਾ ਅਸੀਂ 12 ਲੋਕ ਨੇ ਸਾਡੇ ਵਾਪਸ ਤੇ ਯੂਐਸ। ਸਾਰਾ ਸਾਹਿਬ ਤੁਹਾਨੂੰ ਵੀ ਸਾਡੇ ਵੈਲਕਮ ਜਨਾਬ। ਥੈਂਕ ਯੂ ਨਸਰ ਢਿੱਲੋਂ ਜੀ। ਜਦੋਂ ਪਾਕਿਸਤਾਨ ਦੀ ਕੋਈ ਗੱਲ ਚੱਲਦੀ ਨਾ, ਇਹਨਾਂ ਦਾ ਨਾਮ ਪਤਾ ਨਹੀਂ ਕਿ ਆਪਣੇ ਆਪ ਆ ਜਾਂਦਾ ਜੀ, ਉਹਨਾਂ ਕੋਲ ਚੱਲੇ ਤੇ ਤੁਹਾਡੇ ਲਈ ਬਹੁਤ ਸਾਰੀਆਂ, ਖਾਸ ਕਰਕੇ ਮੰਮੀ ਡੈਡੀ ਵੱਲੋਂ ਕੁਰਸੀ ਤੇ ਤੁਸੀਂ ਜੋ ਪੰਜਾਬੀ ਭਾਸ਼ਾ ਵਾਸਤੇ ਕਰ ਰਹੇ ਹੋ, ਸਾਨੂੰ ਦੀ ਸਿੱਖਣ ਦੀ ਲੋੜ ਆ। ਸਾਡੇ ਵੀ ਪੰਜਾਬੀ ਕਾਨਫਰੰਸਾਂ ਹੁੰਦੀਆਂ, ਪਰ ਜਿਸ ਲੈਵਲ ਦਾ ਤੁਸੀਂ ਕੰਮ ਲੈ ਕੇ ਜਾ ਰਹੇ ਹੋ, ਮੁੱਖ ਮੰਤਰੀ, ਗਵਰਨਰ ਸਾਹਿਬ ਤੇ ਹੋਰ ਕਿੰਨੇ ਸਾਰੇ ਪੈਨਲ ਨੇ, ਈਵਨ ਸੋਸ਼ਲ ਤੋਂ ਲੈ ਕੇ ਲੇਖਕ, ਉਹ ਬਹੁਤ ਹੀ ਸਾਡੇ ਸਿੱਖਣ ਦੀ ਗੱਲ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੀਜ਼ਾਂ ਸਾਂਝੀਆਂ ਕਰਾਂਗੇ, ਬਹੁਤ ਚੀਜ਼ਾਂ ਸਾਡੇ ਕੋਲ ਸਿੱਖ ਕੇ ਜਾਵਾਂਗੇ। ਰੀਸੈਂਟਲੀ ਅਸੀਂ ਨਿਊਜ਼ੀਲੈਂਡ ਪੰਜਾਬੀ ਹਫ਼ਤਾ ਮਨਾ ਕੇ ਹਟੇ ਹਾਂ, ਸੋ ਉਹਦੇ ਨਾਲ ਅਸੀਂ ਪੰਜਾਬੀ ਭਾਸ਼ਾ ਨੂੰ ਹੋਰ ਜਿਹੜਾ ਹੁਲਾਰਾ ਦੇਣ ਦੀ ਕੋਸ਼ਿਸ਼ ਕਰਾਂਗੇ। ਬਿਲਕੁਲ ਜੀ। ਬੱਟੂ ਸਾਹਿਬ ਕਿਸ ਤਰ੍ਹਾਂ, ਤੁਸੀਂ ਦੱਸੋ, ਸਿਰ ਤੇ ਤੁਹਾਡਾ ਚਮਕਣ ਡਿਆ, ਤਿਆਰੀਆਂ ਵੀ ਚਮਕਦੀਆਂ? ਤਿਆਰੀਆਂ ਵੀ ਚਮਕ ਰਹੀਆਂ ਜੀ, ਔਰ ਪਿਛਲੇ ਜਿਹੜੇ 3 ਮਹੀਨੇ ਤੋਂ ਤੁਸੀਂ ਨਾਲ ਹੀ ਹੋ ਤੇ ਤਿਆਰੀਆਂ ਕਰਕੇ ਤੇ ਹੁਣ ਇਹ ਹਾਲਤ ਇਹ ਹੋ ਗਈ ਹੈ। ਤੇ ਹੁਣ ਥੋੜੀ ਜਿਹੀ ਅੱਜ ਖੁਸ਼ੀ ਇਹ ਹੈ ਕਿ ਮਿੱਤਰ ਆਉਣਾ ਸ਼ੁਰੂ ਹੋ ਗਏ ਤੇ ਅੱਗੇ ਕਾਨਫਰੰਸ ਅਸੀਂ ਨੇੜੇ ਹੋ ਗਏ, ਉਹ ਟੀਚੇ ਜਿਹੜੇ ਅਸੀਂ ਅਚੀਵ ਕਰਨੇ ਨੇ, ਹੋਪਫੁਲੀ ਕਿ ਅਸੀਂ ਇਸ ਕਾਨਫਰੰਸ ਨੂੰ ਅਚੀਵ ਇਨਸ਼ਾਅੱਲਾ। ਉਹ ਵੀ ਮੈਂ ਆ ਗਿਆ ਹੋਟਲ, ਜਿਵੇਂ ਤੁਹਾਨੂੰ ਪਤਾ ਵੀ ਅੱਗੇ ਫਿਰਨ ਡਿਆ ਸਰ, ਅੱਗੇ ਮਹਿਮਾਨ ਬੈਠੇ ਨਾਲ ਗੱਪਸ਼ਪ ਚੱਲਣ ਡਈ ਸੀ, ਤੇ ਇਸੇ ਦੌਰਾਨ ਇੱਕ ਅਜ਼ੀਮ ਸ਼ਖਸੀਅਤ, ਸਾਡੇ ਹਰ ਮਨ ਪਿਆਰੇ, ਹਰ ਦਿਲ ਪਿਆਰੇ, ਹਰ ਦਿਲ ਅਜ਼ੀਜ਼ ਜਨਾਬੇ ਜਈ ਸਾਹਿਬ। ਜਈ ਸਾਹਿਬ ਵੈਲਕਮ ਤੁਹਾਨੂੰ ਜਨਾਬ। ਸਰ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ, ਬਹੁਤ ਮੁਹੱਬਤ ਤੁਹਾਡੀ। ਅਸੀਂ ਤਾਂ ਤੁਹਾਡੇ ਗਰੁੱਪ ਦਾ ਲਮਸ ਹਾਸਲ ਕੀਤਾ। ਇੰਨਾ ਸਫ਼ਰ ਕਰਕੇ ਕਿੰਨੇ ਦਿਨਾਂ ਵਾਸਤੇ ਆਏ ਸਾਡੇ ਕੋਲ? ਸਰ ਜਿੰਨਾ ਚਿਰ ਮੈਂ ਉਸੇ ਤੁਹਾਨੂੰ ਕਾਲ ਕਰ ਰਿਹਾ ਸੀ, ਮੈਂ ਆਪਣੇ ਪ੍ਰਿੰਸੀਪਲ ਸਾਹਿਬ ਨਾਲ ਤੁਹਾਡੀ ਗੱਲ ਕਰਵਾਉਣ ਲੱਗਾ ਸੀ। ਨਹੀਂ ਛੁੱਟੀਆਂ ਨਹੀਂ ਵੈਸੇ ਹੁਣ? ਨਹੀਂ, ਮੈਂ ਬੰਦਾ ਇੱਕ ਲੜਕਾ ਦਿੱਤਾ ਨਾਲ ਬੰਦਾ ਕਿਹੜਾ ਕਰਦਾ? ਅੱਛਾ, ਹਾਂ, ਇਹਦਾ ਮਤਲਬ ਛੁੱਟੀਆਂ ਲੈ ਲਈਆਂ, ਕਾਨਫਰੰਸ ਤੋਂ ਬਾਅਦ ਜਾਵਾਂਗੇ। ਮਾਸ਼ਾਅੱਲਾ, ਦਿਲ ਲੱਗਾ ਰਾਸੀ।
ਅੰਜਮ ਹੀ ਆਂਦਾ ਪਿਆ ਪਹੁੰਚਣ ਵਾਲਾ। ਬੜਾ ਮਜ਼ਾ ਆਵੇਗਾ ਸਰਾਇਆ ਸਾਹਿਬ ਦੀ ਆਸ ਵਿੱਚ। ਬਸ ਐਸੇ ਕਲਿੱਪ ਤੋਂ ਬਾਅਦ ਅੰਜਮ ਆਉਣ ਵਾਲਾ ਵਾ, ਤੁਹਾਨੂੰ ਉਹਨੂੰ ਵੀ ਮਿਲਾਉਂਦੇ ਆ ਤੇ ਆਪਾਂ ਜੀ ਵਾਹਵਾ ਸਾਰਾ ਫਨ ਵੀ ਆ, ਉਧਰ ਵੀ ਜਾਣਾ ਤੇ ਗੱਲਾਂ ਬਾਤਾਂ ਕਰੀਆਂ, ਸਵਾਦ ਆਉਣਗੇ, ਪਟਾਕੇ ਲਾਉਣਗੇ, ਸਾਰੇ ਦੋਸਤ ਇਕੱਠੇ ਹੋਣ ਲੱਗੇ ਆ ਵਾਹਵਾ ਦਿਨਾਂ ਬਾਅਦ। ਤੇ ਜੋਈਆ ਸਾਹਿਬ ਦੀਆਂ ਮਿੱਠੀਆਂ ਮਿੱਠੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਨੀਆਂ, ਸੋਹਣੀਆਂ ਸੋਹਣੀਆਂ। ਜਿੱਡਾ ਸੋਹਣਾ ਆਪ ਤੂੰ, ਓਡੀ ਸੋਹਣੀ ਤੁਸੀਂ, ਓਡਾ ਸੋਹਣਾ ਤੁਸੀਂ ਰੰਗ ਲਾਇਆ ਮੁੱਛਾਂ ਦਾੜੀ ਨੂੰ। ਯਾਰ ਇਹ ਦੱਸਣਾ ਜ਼ਰੂਰੀ ਹੈ, ਇਹ ਨੈਚੁਰਲ ਕਲਰ ਹੈ ਇਹਦਾ, ਤੁਸੀਂ ਨਹੀਂ ਲਾਇਆ? ਨਹੀਂ ਮੈਂ ਤਾਂ ਲਾਇਆ, ਮੈਂ ਤਾਂ ਲਈ ਜਵਾਨ ਆ। ਹਾਂ ਤੇ ਮੈਂ ਵੀ ਜਵਾਨ ਹੀ ਹਾਂ ਭਾਈ, ਤੂੰ ਤਾਂ ਬਹੁਤਾ ਲਾ ਮੈਂ ਬੈਠਾ। 2 ਸਾਲ ਇਹ ਕਲਰ ਵੀ ਅੱਛਾ ਲਾਉਂਦਾ ਹੁੰਦਾ ਮੈਂ, ਇਹ ਰਹਿੰਦਾ ਕੋਈ 10 ਦਿਨ 30 ਰੁਪਏ ਦੀ ਪੁੜੀ ਆਉਂਦੀ। ਲਓ ਵੀ ਆਵਾਮ ਦੀ ਭਰਪੂਰ ਫਰਮਾਇਸ਼ ਤੇ ਸਰਾਇਆ ਸਾਹਿਬ ਆ ਗਏ ਆ। और जी की हाल चाल? वेलकम जनाब राणा साहब, शुक्रिया। अस्सलाम वालेकुम जी, की हाल चाल? ठीक ठाक खैरियत से ठीक है ਤੁਹਾਡੀ? ਮੈਂ ਦੇਖਿਆ YouTube ਤੇ ਤੁਹਾਨੂੰ ਰਾणा ਸਾਹਿਬ ਨੇ घड़ी भी दिखा दो ਵਿੱਚ हमारी। ਘੜੀ ਨਵੀਂ ਲਈ ਹੈ? हाँ जी। ਇਹ ਸੂਈਆਂ ਚੱਲਦੀਆਂ ਦੀਆਂ? हाँ। ਹਾਂ ਕੰਨ ਨਾਲ ਆਇਆ ਪਤਾ ਲੱਗਣਾ, ਕੰਨ ਨਾਲ ਆਇਆ ਟਿਕ ਟਿਕ ਟਿਕ। ਹੁਣ ਕਿਤੇ ਸਾਨੂੰ ਬਾਹ ਚਾਹ ਚੂ ਪਿਆ, ਸਾਨੂੰ ਉਹ ਕਿਉਂ? ਬੜਾ ਸਫ਼ਰ ਕਰਕੇ ਆਏ ਹਾਂ, ਸਫ਼ਰ ਕਿੰਨਾ? ਕਰਕੇ ਭੁੱਖ ਲੱਗਦੀ। ਕਿੰਨਾ? ਅਸੀਂ ਕਰ ਆਏ ਹਾਂ ਕੋਈ 250-300 ਕਰ ਆਏ। ਆ ਜਾ। ਅਜ਼ੀਮ ਸ਼ਖਸੀਅਤ ਬੈਠੀ ਹੈ। जनाब अंजम सरोया सिंह जी आए 1 मिलियन तक पहली बार किसी वीडियो में। क्या बात है। गंजा बड़ा मीठा। ज्यादा ना जो क्या कहने क्या ਮਿੱਠਾ ਹੈ? ऐसे मौसम में चेंज होता है। ਦਵਾਣਾ ਹੀ ਹੈ ਕਿਉਂ ਅੰਜਮ? ਮੈਂ ਕਿਹਾ ਦਵਾਣਾ ਹੀ ਹੈ। हाँ बहुत वादिया। ਸਾਡੀ ਨਜ਼ਰ ਵਿੱਚ ਤੁਸੀਂ ਨਹੀਂ ਜੀ ਬਹੁਤ ਨਾਸਰ ਸਾਹਿਬ, ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ, ਤੁਸੀਂ ਏਡੇ ਏਡੇ ਨਾਮ ਪੰਜਾਬੀ ਤੇ ਇਹਨਾਂ 2 ਸੋਫਿਆਂ ਤੇ ਪਾਏ ਨੇ, ਬੜੀ ਗੱਲ। ਅੱਛਾ ਮੈਂ ਸਮਝ ਸ਼ਾਇਦ ਦੂਸਰੇ ਲੋਕਾਂ ਨੂੰ ਕਹਿ ਰਿਹਾ, ਨਹੀਂ ਇਹਨਾਂ ਦਾ ਸਾਨੂੰ ਕਹਿ ਰਹੇ ਹੋ। ਸਰਾਇਆ ਸਾਹਿਬ ਆਪਣੇ ਸੋਫੇ ਤੇ ਨਾਸਰ ਵਾਲੇ ਦੀ ਗੱਲ ਕੀਤੀ। ਸਰਾਇਆ ਸਾਹਿਬ ਤੁਹਾਨੂੰ ਅਵਾਰਡ ਮਿਲਿਆ ਜਿਹੜਾ ਨਿਸ਼ਾਨੇ ਇੱਧਰ। ਅੱਲਾਹ और जी निशाने हैं इधर ही ਇਹ सारे। ਪੰਜਾਬੀਆਂ ਦਾ ਤੁਸੀਂ ਨਿਸ਼ਾਨੇ ਨਹੀਂ ਨਿਸ਼ਾਨੇ ਆ ਤੇਰੀ ਇਹ ਨਿਸ਼ਾਨੇ ਆ ਨਹੀਂ, ਇਹ ਡਿਜ਼ਰਵ ਹੀ ਕਰਦਾ, ਇਹਦੇ ਚ ਕੋਈ ਨੋ ਡਾਊਟ। नहीं नहीं गवांदा नहीं मैं, ਹਾਂ संभाल के रखेंगे। ਅੱਛਾ ਸਰਾਇਆ ਸਾਹਿਬ ਸਾਰੇ ਮੈਰਿਟ ਤੇ अच्छा ਮੈਰਿਟ ਤੇ ਤੁਸੀਂ ਪੂਰੇ ਹੋ। क्या बात है। ਤੁਸੀਂ ਕੰਪਲੀਟ ਕੀਤਾ ਹੈ ਢਿੱਲੋਂ ਸਾਹਿਬ ਨੂੰ, ਢਿੱਲੋਂ ਸਾਹਿਬ ਤੋਂ ਨੰਬਰ ਤੁਹਾਡੇ ਜ਼ਿਆਦਾ ਬਣ ਗਿਆ ਸੀ ਤੇ ਫਿਰ ਮੈਂ ਤੇ ਢਿੱਲੋਂ ਸਾਹਿਬ ਕਹਿ ਕੇ ਅੰਜਮ ਹੋਇਆ ਢਿੱਲੋਂ ਸਾਹਿਬ ਨੇ ਮੈਰਿਟ ਤੇ ਨਹੀਂ ਹਾਂ, ਸੁਣਿਓ ਢਿੱਲੋਂ ਸਾਹਿਬ ਨੇ ਜੀ ਮੇਰੀ ਤੇ ਢਿੱਲੋਂ ਸਾਹਿਬ ਦੀ ਅੱਗੇ ਰਾਣਾ ਸਾਹਿਬ ਨੇ ਇੱਕ ਮਿਸਾਲ ਦਿੱਤੀ ਜੀ, ਹਾਂ ਵਾਹ ਤੇ ਗੱਲ ਨਹੀਂ ਮੁਕਾਉਣ ਦੀ। ਉਹ ਕਹਿੰਦੇ ਆ ਵੀ ਤੇਰਾ ਤੇ ਨਾਸਰ ਦਾ ਉਹ ਹਿਸਾਬ ਆ ਵੀ ਇੱਕ ਬੰਦੇ ਕੋ ਰੇੜੀ ਆ ਤੇ ਇੱਕ ਕੋ ਢੱਗਾ। ਵਾਹ ਵਾਹ ਉਹ ਕਹਿੰਦੇ ਰੇੜੀ ਵਾਲੇ ਦਾ ਢੱਗੇ ਤੋਂ ਬਗੈਰ ਨਹੀਂ ਸਰਦਾ, ਢੱਗੇ ਵਾਲੇ ਨੂੰ ਰੇੜੀ ਲਾਜ਼ਮ ਮਜ਼ਦੂਰ। ਹੁਣ ਢੰਗਾ ਕੌਣ ਹੈ ਤੇ ਰੇੜੀ ਕੌਣ ਹੈ? ਦੱਸ ਦੱਸ। ਤੇਰੇ ਕੋ ਪੱਠਾ ਪਾੜਾ ਦਾ ਟਾਈਮ ਨਹੀਂ, ਢੱਗਾ ਮੇਰੇ ਦੀ ਮੇਲਾ, ਰੇੜੀ ਤੇਰੇ ਕੋ। ਤੁਸੀਂ ਲਾਜ਼ਮ ਮਸਲੂਮ ਬਣਾ ਦਿੱਤਾ। ਮਜ਼ਲੂਮ ਬਹੁਤ ਪਿਆਰੀ ਜੋੜੀ। ਮੈਂ ਕਿਹਾ ਵੀ ਬਗੈਰ ਇੱਕ ਕੀ ਲੈਣਾ ਜੋੜੀ ਦਾ? ਕੀ ਲੈਣਾ ਜੋੜੀ ਦਾ? ਜੋੜੀ ਦਾ ਕੋਈ ਜੂਸ ਜਾਸ ਪਿਆ। ਜੂਸ ਜਸ ਪਈਏ। ਹਾਂ ਦਿੰਦੇ ਮੁਖਤ ਦਿੰਦੇ ਕਹਿੰਦੇ ਵੱਡੇ ਹਾਂ, ਹਾਂ। ਵੱਡੇ ਜਿਹੜਾ ਚਾਲੂ ਕਰਦੇ ਨਾ ਸ਼ੁਰੂ ਚ ਜੂਸ ਜਾਸ, ਉਹਦਾ ਕੋਈ ਪੈਸਾ ਨਹੀਂ, 2-3 ਵਾਰੀ ਮੰਗਾ। ਅਸੀਂ ਨਾਲ ਦੇ ਨਾ ਬਿਨਾਂ ਅੱਛਾ ਇਹ ਆਪਣੇ ਚਿਹਰੇ ਨੂਰਾਨੀ ਆ ਜਾਂ ਇੱਥੇ ਲੈਟਾ? ਚਿਹਰੇ ਨੂੰ ਇਹ ਪਿੱਛੇ ਬੈਕਗ੍ਰਾਉਂਡ ਕਲਰ ਜਿਹੜੇ ਲਾਈਟ ਓ ਇਸ ਮੈਂ ਵੀ ਕਹਾਂ ਵੀ ਜੋਈਏ ਤੇ ਨੂਰ ਕਿਵੇਂ ਆ ਮੈਂ ਰਾਣਾ ਸਾਹਿਬ ਬਾਰੇ ਸੋਚੀ ਜਾਂਦਾ ਵੀ ਅੱਛੇ ਲਾਈਟ ਨਹੀਂ ਜਾ ਰਹੀ ਪਾਣੀ ਅੱਛਾ ਪਾਣੀ ਜੂਸ ਉਹ ਨਾ ਸਮਝ ਲੈਣਾ। ਇਹ ਆਪਣੇ ਤੁਹਾਡੇ ਫੈਨ ਨੇ ਇਸ ਹੋਟਲ ਦੇ, ਸਮਝ ਲਓ ਵੀ। ਸਾਡੇ ਤੇ ਇਹ ਆਂਦੇ ਆ ਵੀ, ਮੈਂ ਕਿਹਾ ਵੀ ਆਂਦੇ ਅੰਜਮ ਆਂਦਾ ਵੀ ਪਹਿਲਾਂ ਆਉਂਦੇ ਆ ਹੋਟਲ ਵਾਲੇ ਜੂਸ ਵੀ ਆਉਂਦੇ ਆ ਤੁਹਾਡਾ ਤੁਸੀਂ ਨਾ ਉਧਰ ਉਹ ਮਹਿਮਾਨ। ਇਹ ਸਰਾਇਆ ਸਾਹਿਬ ਤੁਸੀਂ ਜੂਸ ਪੀਓ, ਤੁਹਾਨੂੰ ਮਜ਼ਾ ਆਏਗਾ। ਇੰਜੀ ਸਮਝੋ ਜਿਵੇਂ ਪਿੰਡ ਦੀ ਲੱਸੀ ਹੈ, ਕਾਲੀ ਮੱਝ ਦੀ ਦੁੱਧ ਦੀ। ਇਹ ਮੁਸਾਹਿਬ ਭਾਈ ਆਪਣੇ ਦੋਸਤ ਨੇ, ਇੱਥੇ ਹੁੰਦੇ ਹੋਟਲ। ਬੜਾ ਸੋਹਣਾ ਹੋਟਲ ਹੈ ਜੀ, ਮਾਸ਼ਾਅੱਲਾ ਇਹ ਤੁਹਾਡੇ ਵਾਸਤੇ ਬਣਾਇਆ ਜਨਾਬ। ਆ ਗਏ ਅਸੀਂ। ਤੁਸੀਂ ਵੇਖਣ ਵਾਲੇ ਬਣੋਗੇ, ਅਸੀਂ ਤੁਹਾਨੂੰ ਵੀ ਖਾਣ ਵਾਲੇ ਬਣਾਂਗੇ। ਸਾਨੂੰ ਦੱਸਿਆ ਨਹੀਂ ਇਹਨੇ ਦਿਨ ਹੋ ਗਏ ਬਣੇ ਨੂੰ। ਅੱਜ ਰਾਤ ਇੱਥੇ ਇਹਨਾਂ ਨੂੰ ਉੱਤੇ ਪੂਲ ਚ ਨਵਾਉਣਾ ਹੈ।
ਗਰਮ ਪਾਣੀ ਵੱਡਾ ਛੱਪੜ ਛੱਪੜ ਵੱਡਾ ਟੋਇਆ ਆਏ ਮੱਝਾਂ ਨਾਲ ਬੰਦੇ ਨਾਲ ਕੋਈ ਰੋਲਾ ਨਹੀਂ ਚਲੋ ਤੁਸੀਂ ਹੋਲੋ ਵੇਲੇ ਮੈਂ ਤੁਹਾਡੇ ਨਾਲ ਮੁਕਲਾ ਮਤਲਬ ਮਿਲਨੇ ਆਂਗਾ। ਲੋ ਬਈ ਅਸੀਂ ਆ ਗਏ ਹੁਣ ਜਿਹੜਾ ਅੱਜ ਜਿਹੜੇ ਮਹਿਮਾਨ ਆਏ ਆ ਕਾਨਫਰੰਸ ਵਾਸਤੇ ਤੇ ਵਿਕਾਸ ਦੇ ਮਹਿਮਾਨ ਤੇ ਕੁਝ ਹੋਰ ਮੇਰੇ ਮਹਿਮਾਨ ਉਹਨਾਂ ਸਾਰਿਆਂ ਲਈ ਆਪਾਂ ਇੱਥੇ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਸੀ ਕਵਾਲੀ ਨਾਈਟ ਨਾਲ ਡਿਨਰ। ਸਾਰੇ ਇੱਥੇ ਪਹੁੰਚ ਗਏ ਨੇ, ਸਾਰੇ ਇਧਰ ਵੱਟੂ ਸਾਹਿਬ ਵੀ ਬੈਠੇ ਨੇ, ਸਾਰੀਆਂ ਫੈਮਲੀਆਂ ਬੈਠੀਆਂ ਤੇ ਅੰਜਮ ਵੀ ਆ ਕੇ ਬੈਠਾ ਗੱਪਾਂ ਮਾਰਨ ਡਿਆ। ਸਾਰੇ ਇੱਕ ਦੂਜੇ ਨਾਲ ਲੱਗੇ ਇਧਰ ਕੁਲਵੰਤ ਭਾ ਗੱਲਾਂ ਮਾਰਨ ਡਿਆ ਸਮੀ ਨਾਲ ਤੇ ਇਧਰ ਆਪਣੇ ਸਰੋਇਆ ਸਾਹਿਬ ਬੈਠੇ ਨੇ। ਉਹ ਕਵਾਲੀ ਤੁਹਾਨੂੰ ਬਾਅਦ ਚ ਆਉਣਾ ਹੰਜਰਾ ਆਉਣ ਡਿਆ, ਹੰਜਰਾ ਸਾਹਿਬ ਉਹਨਾਂ ਨੂੰ ਮਿਲਾ ਲਈਏ ਅੰਦਰ ਲੈ ਗਏ, ਬਾਕੀ ਗੱਲਬਾਤ ਫੇਰ ਕਰਦੇ ਆ। ਉਹ ਵੀ ਆ ਗਿਆ ਹੰਜਰਾ ਵੀ ਸੁੰਦਰ ਸਾਡੀ ਕਿਹਨੇ ਵੀ ਆਇਆ ਕੋਈ ਬੰਦਾ ਬੰਦਾ ਮੈਂ ਰਹਿੰਦਾ ਹੁਣ ਮੈਂ ਪਛਾਣੇ ਨਾ ਪੱਗ ਤੋਂ ਬਗੈਰ ਪੱਗ ਬੰਨ ਲਈ ਪੱਗ ਤੋਂ ਬਗੈਰ ਤੈਨੂੰ ਪਛਾਣਨਾ ਨਹੀਂ ਕਿ ਪੱਗ ਬੰਨ ਗਿਆ, ਪੱਗ ਬੰਨ ਘਲਾ। ਲਓ ਵੀ ਬੰਦਾ ਪੱਗ ਬਣਾ ਕੇ ਮੈਂ ਲੈਂਦਾ, ਮੈਂ ਕਿਹਾ ਪੱਗ ਤੋਂ ਬਗੈਰ ਪਛਾਣਨਾ ਨਹੀਂ ਗਾ ਲੋਕਾਂ ਨੇ, ਉਹਦਾ ਪਛਾਣਦੇ ਨਹੀਂ ਬੰਦੇ। Ali, apa deh? A. ਹਾਜ਼ਰਾ ਡਿਆ ਉਹਨੂੰ ਫੋਟੋ ਬਣਾਉਣ ਸਾਰਿਆਂ ਨਾਲ, ਜਿੰਨੇ ਵੀ ਆਏ ਨਾ ਆਪਣੇ ਮਹਿਮਾਨ ਉਹਨਾਂ ਨਾਲ ਫੋਟੋ ਬਣ ਰਿਹਾ, ਫੋਟੋ ਸ਼ੂਟ ਹੋ ਰਿਹਾ। ਕਿਹੜੇ ਬੰਦੇ? ਰੋਟੀ ਵਾਲੇ ਬੰਦੇ। ਉਹ ਮੈਂ ਰਾਹ ਛੱਡਿਆ ਵਾਕੇ ਐਡਾ ਨੈਸ਼ ਮੇਰੀ ਗੱਡੀ 'ਚ ਬੈਠਾ ਅੱਜ ਗੱਡੀ ਮਾਰਦੇ। ਮੈਂ ਕਿਹਾ ਗੱਲ ਸੁਣ, ਮੈਂ ਕਿਹਾ ਤੂੰ ਮਾਰਿਆ ਝੂਠ, ਇਹ ਕਹੀਂ ਝੂਠ ਮਾਰਿਆ ਵੀ ਉਸ ਵਜ੍ਹਾ ਆਂਦਾ ਵੀ ਜੇ ਝੂਠ ਦੀ ਵਜ੍ਹਾ ਤਾਂ ਫੜੇ ਜਾਈਦੇ ਇਹਨੇ ਮਾਰੀ ਜਾਈਏ। ਫਿਰ ਤਾਂ ਘੰਟਾ ਨਹੀਂ ਕੱਢਦੇ ਆਪਾਂ ਜੇ ਝੂਠਾਂ ਦਾ ਉਹਨਾਂ ਨੂੰ ਇਧਰੋਂ ਕਾਲੀ ਚੱਲਦੀ ਜੋ ਜਾਂ ਡਾਂਸ ਕਰਦਾ ਅੰਜਮ ਦੇ ਫੈਨ ਬਹੁਤ ਆ, ਇਹ ਫੈਨ ਅੰਜਮ ਦੇ ਫੈਨ ਹੈ। ਮੈਂ ਕਿਹਾ ਫੈਨ ਹੈ ਤੇਰੇ? ਫੈਨ ਅਸੀਂ ਫਰਾਟਾ ਆ। ਨਹੀਂ ਫੈਨ ਨਹੀਂ ਇਹ ਸਾਡੇ ਆਪਣੇ ਆ। ਅੱਛਾ, ਇਹ ਗੁਰਮੇਜ ਭਾਜੀ ਹੈ, ਭਾਜੀ ਗੁਰਮੇਜ, ਇਹ ਪਿਛਲੀ ਵਾਰੀ ਵੀ ਆਏ ਸੀ ਆਪਣੇ ਕੋਲ।
ਨਹੀਂ ਆ ਰਹੀ ਸਹੀ ਆ ਰਹੀ ਸਹੀ ਆ ਰਹੀ ਵਾਹ ਬਣ ਗਈ ਯਾਰ ਸਮੇਂ ਇਧਰ ਆਵੇਂ ਬਣਾਈਏ ਭਾਈ 15 ਦਾ ਇੱਧਰ ਗੱਪਾਂ ਵੱਜ ਰਹੀਆਂ ਨੇ ਜੋਈਆ ਸਾਹਿਬ ਕੁਛ ਫਰਮਾ ਰਹੇ ਨੇ ਇਹ ਕੀ ਆ ਇੱਧਰ ਬਕਾਰ ਵੀ ਆ ਗਿਆ 2 ਦਿਨ ਦੀ ਸਜ਼ਾ ਇਹਨੂੰ 2 ਦਿਨ ਦੀ ਇਹ ਬੜੀ ਦੇਰ ਬਾਅਦ ਲੱਭਾ ਹੀ ਮੈਨੂੰ 2 ਦਿਨ ਦੀ ਸਜ਼ਾ ਇਹਨਾਂ ਮੈਂ ਬਾਅਦ ਨੇ ਮੈਂ ਕਿਹਾ ਮੇਰੀਆਂ ਉਂਗਲਾਂ ਚਲੇ ਵੀ ਗੋਇਆ ਫਸਿਆ ਉੱਚਣ ਜੋਗਾ ਟਾਈਮ ਨਹੀਂ ਮਿਲਿਆ ਠੀਕ ਹੈ 2 ਦਿਨ ਦੀ ਸਜ਼ਾ ਨਾ ਆਹ ਚਲੋ ਚੱਲ ਸਰੋਇਆ ਨਹੀਂ ਪੈਸੇ ਮੈਂ ਸੁੱਟਣੇ ਕੀ ਵਧੀਆ ਲੱਗਾ ਵੀ ਸਾਡੇ ਜਿੱਦਾਂ ਆਪਣੇ ਸਾਨੂੰ ਮਿਲੇ ਆ ਕੋਈ ਪ੍ਰਾਹੁਣਾ ਅਮਰੀਕਾ ਤੋਂ ਆਇਆ ਕੋਈ ਨਿਊਜ਼ੀਲੈਂਡ ਤੋਂ ਆਇਆ ਬੜੇ ਉਹ ਚਾਅ ਨਾਲ ਮਿਲੇ ਬੜਾ ਸਾਨੂੰ ਪਿਆਰ ਦਿੱਤਾ ਇੱਧਰ ਅੰਜਨਾ ਸਾਹਿਬ ਇਹਦੇ ਨਾਲ ਮਿਲ ਕੇ ਨਹੀਂ ਚਾਹਿਆ ਤੈਨੂੰ ਅੰਦਰ ਦੀ ਗੱਲ ਪਤਾ ਕੀ ਆ ਸਰੋਇਆ ਕਹਿੰਦਾ ਵੀ ਰੋਟੀ ਖੋਲੋ ਭੁੱਖ ਲੱਗੀ ਹੋਈ ਆ ਆਓ ਭਾਜੀ ਲੱਗ ਗਿਆ ਇਹ ਸਾਡੇ ਨਿਊਜ਼ੀਲੈਂਡ ਤੋਂ ਆਏ ਨਿਊਜ਼ੀਲੈਂਡ ਵਾਲੇ ਭਾਈ ਸਾਹਿਬ ਹਾਂਜੀ ਇਹਨਾਂ ਨਾਲ ਬੜੀਆਂ ਗੱਲਾਂ ਮਾਰੀਆਂ ਅੱਛਾ ਕੀ ਬਸ ਕਿਸਾਨੀ ਦੀਆਂ ਗੱਲਾਂ ਕਰਦੇ ਰਹੇ ਉਹ ਗੱਲਾਂ ਨੇ ਬਾਅਦ ਜ਼ਿਆਦਾ ਨੇ ਹਾਏ ਵਾਹ ਵਾਹ ਚਲੋ ਰੋਟੀ ਲੱਗ ਗਈ ਉਧਰ ਹੋਵੋ ਕੋਈ ਰੋਟੀ ਨਾ ਵੀ ਤੁਸੀਂ ਪਕਾਉਂਦੇ ਨਾ ਰੋਟੀ ਦਾ ਕੋਈ ਨਹੀਂ ਰੋਟੀ ਤੁਸੀਂ ਨਾ ਵੀ ਪਕਾਉਂਦੇ ਅੱਛਾ ਹਾਂ ਬੜਾ ਸੋਹਣਾ ਲੱਗਿਆ ਬੜਾ ਚਾਅ ਚੜਿਆ ਬੜਾ ਚੰਗਾ ਚਲ ਹੁਣ ਖਾਈ ਨਾ ਫਿਰ ਹੈ ਰੋਟੀ ਤਾਂ ਖਾਣੀ ਹੁਣ ਲਵਾਉਣ ਵਾਲੀ ਗੱਲ ਕਰ ਲੋ ਵੀ ਆ ਗਿਆ ਨਵਦੀਪ ਵੀ ਆ ਗਿਆ ਕੀ ਹਾਲ ਹੈ ਕੀ ਹਾਲ ਚਾਲ ਬੜਾ ਔਖਾ ਪਹੁੰਚਿਆ ਤੂੰ ਯਾਰ ਇਹ ਉਹੀ ਤਾਂ ਹੈ ਭਾਜੀ ਮਹਿੰਦੀ ਉਹ ਮੈਨੂੰ ਕੀ ਪਤਾ ਹੁਣ ਉਹ ਆ ਅੱਛਾ ਮੈਂ ਨਹੀਂ ਨਾ ਆਇਆ ਅੱਛਾ ਮੈਨੂੰ ਪਤਾ ਮੈਂ ਮਹਿੰਦੀ ਵਾਲੇ ਦਿਨ ਨਹੀਂ ਨਾ ਆਇਆ ਇਹ ਅਸੀਂ ਚੱਲ ਗਏ ਸੀ ਉਧਰ ਆਪਣਾ ਉਹ ਮਹਿਮਾਨ ਹੈ ਤੁਹਾਨੂੰ ਬੁਲਾਵਾ ਸਾਰੇ ਤੇ ਇਧਰ ਸਾਡੇ ਅਜ਼ੀਮ ਹਸਤੀ ਰਾਣਾ ਸਾਹਿਬ ਤੇ ਰਾਣਾ ਸਾਹਿਬ ਦੇ ਬੇਟੇ ਰਾਣਾ ਸਾਹਿਬ ਤੁਹਾਡਾ ਕਿਵੇਂ ਸ਼ੁਕਰੀਆ ਅਦਾ ਕਰੀਏ ਹੈ ਮੁਹੱਬਤ ਕਰੀ ਜਾਈਏ ਕਿਹੜੀ ਜ਼ਿਆਦਾ ਅੱਛਾ
ਭੁਲਾਤਾ ਤੂੰ ਮੈਂ ਕਿਹਾ ਗਾਣੇ ਭੁਲਾਤਾ ਹੀ ਬਹੁਤ ਸ਼ੁਕਰੀਆ ਸਮੀ ਇੱਕ ਵਾਰੀ ਕਹਿ ਦੇ ਗਾਣਾ ਭੁਲਾਤਾ ਹੀ ਯਾਰ ਗਲਾ ਖਰਾਬ ਹੈ ਬਹੁਤ ਸ਼ੁਕਰੀਆ ਸਾਰਿਆਂ ਦਾ ਪਿਆਰ ਕਰਨ ਵਾਲਿਆਂ ਦਾ ਉਹ ਆਂਦਾ ਨਹੀਂ ਡਾਲਰਾਂ ਦਾ ਮੀਂਹ ਪਾ ਦਾਂਗੇ ਉਹ ਸੁਣਾ ਦਿਓ ਹਾਂਜੀ ਡਾਲਰਾਂ ਦਾ ਮੀਂਹ ਪਾ ਦਾਂਗੇ ਓਏ ਹੋਰ ਇੰਨੇ ਕਾ ਜਾਣੇ ਪਾ ਦੇ ਮੀਂਹ ਕਰਤਾ ਹੀ ਭਾਈ ਕੀ ਕਰ ਸੰਗਤ ਦਾ ਕੈਨੇਡਾ ਅਮਰੀਕਾ ਦੇ ਤਮਾਮ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਨਾਲ ਸ਼ੁਕਰੀਆ ਅਦਾ ਕਰਦੇ ਹਾਂ ਜੀ ਜਨਾਬ ਦਾ ਬਹੁਤ ਸ਼ੁਕਰੀਆ ਮੀਂਹ ਪੈ ਗਿਆ ਡਾਲਰਾਂ ਦਾ ਪੰਜਾਂ ਵਾਲੇ ਵਾਕਈ ਏਦਾਂ ਗਾਣਾ ਭੁੱਲ ਗਿਆ ਡਾਲਰ ਦੇ ਇਹਨੂੰ ਹੁਣ ਗੱਡੀ 'ਚ ਪਾ ਲਓ ਆਰਾਮ ਨਾਲ ਨਹੀਂ ਮੇਰੀ ਤੇ ਹਾਜ਼ਰੀ ਹੁਦ ਨਹੀਂ ਇੰਨੀ ਹੈਗੀ ਇਦਾਂ ਲਾਈਵ ਗਾਉਣ ਵਾਲੀ ਇਨਸ਼ਾਅੱਲਾ ਗਾਇਆ ਕਮੀ ਰਹਿ ਗਈ ਹੋਏ ਬਾਕੀ ਮਿਹਰਬਾਨੀ ਸ਼ੁਕਰੀਆ ਲਓ ਜੀ ਪ੍ਰਾਹੁਣੇ ਸਾਡੇ ਆ ਗਏ ਹੋਰ ਦੀਪੀ ਭਾਜੀ ਬਹੁਤ ਲੇਟ ਹੋਏ ਤੁਸੀਂ ਤੁਹਾਡਾ ਕੀ ਨਾਮ ਭਾਜੀ ਉਦਮ ਤੁਹਾਡਾ ਭਾਜੀ ਰਣਜੀਤ ਭਾਈ ਵੈਲਕਮ ਆਓ ਆ ਜਾਓ ਮੈਂ ਕਿਹਾ ਜੀ ਜਿਹੜਾ ਪ੍ਰੋਗਰਾਮ ਨਾ ਆਪਣੇ ਕੁੜੀ ਨੇ ਗਾਇਆ 40-50 ਸਾਲ ਪਿੱਛੇ ਚਲੇ ਗਏ ਆ ਅੱਛਾ ਜੇ ਪੁਰਾਣਾ ਪੰਜਾਬ ਯਾਦ ਕਰਾਤਾ ਆਪਦਾ ਬਹੁਤ ਬਹੁਤ ਧੰਨਵਾਦ ਮਜ਼ਾ ਆਇਆ ਪੂਰਾ ਮਜ਼ਾ ਚੱਲ ਇਹ ਕੁਲਵੰਤ ਭਾਈ ਦਾ ਸਾਰਾ ਪ੍ਰੋਗਰਾਮ ਇਹ ਤਾਂ ਵਿਕਾਸ ਦਾ ਸਾਰਾ ਵਿਕਾਸ ਦਾ ਚਲੋ ਵਿਕਾਸ ਦਾ ਨਾਲ ਪਰ ਤੁਸੀਂ ਸਾਰਾ ਰਲ ਮਿਲ ਕੇ ਜੋ ਪ੍ਰੋਗਰਾਮ ਅੱਜ ਲਿਖਿਆ ਨਾ ਹਾਂਜੀ ਇਹ ਕੀ ਬਾਤ ਆ ਕੀ ਬਾਤ ਇਹ ਪ੍ਰਾਈਸਲੈਸ ਆ ਦਿਲੋਂ ਕਹਿ ਰਿਹਾ ਇੱਥੋਂ ਨਹੀਂ ਕਹਿ ਰਿਹਾ ਸ਼ੁਕਰੀਆ ਤੁਹਾਡਾ ਸ਼ੁਕਰੀਆ ਅੱਛਾ ਕੁਝ ਵੈਸੇ ਯੂਐਸ ਤੋਂ ਆਏ ਨੇ ਕੁਝ ਤੁਹਾਡੇ ਵਰਗੇ ਦੋਸਤ ਨੇ WhatsApp ਤੇ ਹਾਂਜੀ ਜ਼ਰੂਰ ਲਾਗੇ ਕਰਨਾ ਆਵਾਜ਼ ਨਹੀਂ ਆਉਣੀ ਜਦੋਂ ਵੀ ਹੋਇਆ ਆਪਾਂ ਜਿਹੜਾ ਤੇ ਕਾਨਫਰੰਸ ਤੁਸੀਂ ਅਟੈਂਡ ਕਰੋ ਅੱਗੋਂ ਜੇ ਹੋਰ ਰਹਿ ਸਕਦੇ ਜੇ ਤੇ ਜ਼ਰੂਰ ਉਹ ਭਾਈ ਨੂੰ ਸਪੈਸ਼ਲ ਸੱਦਿਆ ਯੂਐਸ ਤੋਂ ਆਏ ਕਾਨਫਰੰਸ ਵਾਸਤੇ ਆਹੀ ਹੁਣੀ ਪਹੁੰਚੇ 4 ਘੰਟੇ ਹੋਏ ਹਨ ਅੱਛਾ ਕੀ ਆਪਣਾ ਸ਼ੁਭ ਨਾਮ ਮੇਰਾ ਨਾਮ ਦਪਿੰਦਰ ਸਿੰਘ ਹੈ ਜੀ ਗੁਰਮੀਤ ਸਿੰਘ ਕਲਾਸਮੇਟ ਬਸ ਸਮੀ ਨੂੰ ਥੋੜਾ ਜਿਹਾ ਰਿਕਾਰਡ ਕਰ ਲਾ ਸਮੀ ਗਾਣਾ ਗਾਉਣ ਲੱਗਾ ਫਰਮਾਇਸ਼ ਇਹਨਾਂ ਤੋਂ ਬਾਅਦ ਅੱਛਾ ਜੀ ਸਾਡੇ ਸਰਦਾਰਾਂ ਦੀ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਚੰਦ ਤੇ ਆਣ ਤੋਤਾ ਉੱਡਿਆ ਬਾਗ ਚੋਂ ਕਹਿੰਦੇ ਬੈਠਾ ਚੰਦ ਤੇ ਆਣ ਟੰਗ ਕੇ ਆਪੀ ਦੇਖਦੀ ਕਹਿੰਦੇ ਸਹਿਬਾਨਾ ਤੇ ਆਣ ਇੱਧਰ ਲੱਗੀ ਰੌਣਕ ਪੂਰੀ ਉਹ